ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 22 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਮੌਕੇ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਆ। ਉਸ ਦੇ ਬਾਰੇ ਹੈਲਥ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਮੈਡੀਕੇਅਰ ਦੇ ਵੱਖ-ਵੱਖ ਪਲਾਨਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੇ ਮੈਡੀਕੇਅਰ ਦੀ ਐਪਲੀਕੇਸ਼ਨ ਭਰਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰੋ 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ US ਦੀ ਸੁਪਰੀਮ ਕੋਰਟ ਨੇ ਫਾਈਨਲੀ ਇਹ ਕਹਿ ਦਿੱਤਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟੈਕਸ ਰਿਟਰਨ ਆ ਉਹ US ਦੀ ਕਾਂਗਰਸ ਨੂੰ ਦਿੱਤੇ ਜਾਣ। ਇਹ ਜਿਹੜਾ ਕੇਸ ਆ ਕਾਫੀ ਲੰਮੇ ਸਮੇਂ ਤੋਂ ਚੱਲਦਾ ਸੀ ਤੇ ਕਿਸੇ ਨੇ ਵੀ ਡਿਸੈਂਟ ਨਹੀਂ ਕੀਤਾ, ਕੋਈ ਵੀ ਉਲਟ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ। ਜੋ ਟ੍ਰੇਜਰੀ ਡਿਪਾਰਟਮੈਂਟ ਆ ਉਹਨਾਂ ਨੂੰ 6 ਸਾਲਾਂ ਦੇ ਟੈਕਸ ਰਿਟਰਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉਹ ਡੈਮੋਕ੍ਰੈਟਿਕ ਕੰਟਰੋਲਡ ਵੇਜ਼ ਤੇ ਮੀਨਸ ਕਮੇਟੀ ਆ ਉਹਨਾਂ ਨੂੰ ਹੁਣ ਦੇਣੇ ਪੈਣਗੇ। 2016 ਦੇ ਵਿੱਚ ਉਹਨਾਂ ਨੇ ਆਪਣੇ ਟੈਕਸ ਰਿਟਰਨ ਦੇਣ ਤੋਂ ਨਾ ਕਰ ਦਿੱਤੀ ਸੀ। 4 ਸਾਲ ਉਹ ਆਫਿਸ 'ਚ ਰਹੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੇਰਾ IRS ਦਾ ਆਡਿਟ ਚੱਲਦਾ ਹੈਗਾ। ਸੋ ਹੁਣ ਉਹਨਾਂ ਨੇ 2024 ਦੇ ਵਿੱਚ ਆਪਣੀ ਨਵੀਂ ਇਲੈਕਸ਼ਨ ਦੇ ਲਈ ਵੀ ਅਨਾਉਂਸ ਕੀਤਾ ਹੋਇਆ ਹੈਗਾ। ਸੋ ਇਹ ਕਹਿੰਦੇ ਦੂਜਾ ਲਾਸ ਹੈਗਾ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੇ ਇਹ 3 ਸਾਲਾਂ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਕੋਰਟ ਆ US ਦੀ ਉਹਨਾਂ ਨੇ ਡਿਕਲਾਈਨ ਕਰ ਦਿੱਤਾ ਸੀ ਅਸੀਂ ਕਿਸੇ ਤਰ੍ਹਾਂ ਦੀ ਜੋ ਲੀਗਲ ਫਾਈਟ ਹੈਗੀ ਆ FBI ਸਰਚ ਦੇ ਸੰਬੰਧ ਦੇ ਵਿੱਚ ਜੋ ਉਹਨਾਂ ਦੇ ਫਲੋਰੀਡਾ ਦੇ ਸਟੇਟ ਦੇ ਵਿੱਚ ਹੋਈ ਸੀ, ਉਹਦੇ ਵਿੱਚ ਕਿਸੇ ਤਰ੍ਹਾਂ ਨਾਲ ਇੰਟਰਫੀਅਰੈਂਸ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤੀ ਸੀ। ਜੀ ਜੀ ਬਿਲਕੁਲ। ਸੋ ਸੁਪਰੀਮ ਕੋਰਟ ਨੇ ਜਿਹੜੀ ਆਗਿਆ ਦੇ ਦਿੱਤੀ ਆ। ਹੁਣ ਦੇਖੋ ਕਿਉਂਕਿ ਜਿਹੜੀ ਡੈਮੋਕ੍ਰੇਟਲੀ ਕੰਟਰੋਲਡ ਕਮੇਟੀ ਆ ਉਸ ਦੇ ਵੀ ਥੋੜ੍ਹੇ ਦਿਨ ਹੀ ਆਪਾਂ ਕਹਿ ਸਕਦੇ ਰਹਿ ਗਏ ਆ, ਕਿਉਂਕਿ ਅਗਲੀ ਜਿਹੜੀ ਕਾਂਗਰਸ ਆ ਉਹ ਰਿਪਬਲਿਕਨ ਹੀ ਕੰਟਰੋਲਡ ਮੈਜੋਰਟੀ ਵਾਲੀ ਜਿਹੜੀ ਹੋਊਗੀ। ਤੇ ਜੇ ਉਸ ਤੋਂ ਪਹਿਲਾਂ ਉੱਥੇ ਤੱਕ ਪਹੁੰਚਦੇ ਆ ਜਾਂ ਇਸ ਦੇ ਵਿੱਚ ਸਟੇ ਲੈਣ 'ਚ ਇਹਨਾਂ ਨੂੰ ਕੋਈ ਕਾਮਯਾਬੀ ਮਿਲਦੀ ਆ ਜਾਂ ਰੋਕ ਪਾਉਂਦੇ ਆ, ਇਹ ਦੇਖਣ ਵਾਲੀ ਗੱਲ ਹੁਣ ਅੱਗੇ ਰਹੇਗੀ। ਅਗਲੀ ਗੱਲ ਕਰਦੇ ਜਾਈਏ, ਲਿੰਡਸੀ ਗ੍ਰਾਹਮ ਉਹਨਾਂ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀਗਾ ਜਾਰਜੀਆ ਦੇ ਵਿੱਚ ਗ੍ਰੈਂਡ ਜੂਰੀ ਦੇ ਸਾਹਮਣੇ ਟੈਸਟੀਫਾਈ ਕਰਨ ਤੋਂ ਰੋਕਣ ਦੇ ਲਈ, ਪਰ ਉਹਨਾਂ ਨੂੰ ਉੱਥੇ ਜਿਹੜਾ ਸਟੇ ਨਹੀਂ ਸੀ ਮਿਲੀ। ਸੋ ਲਿੰਡਸੀ ਗ੍ਰਾਹਮ ਉਹਨਾਂ ਨੇ ਜਿਹੜੀ ਇਸ ਇਲੈਕਸ਼ਨ ਪ੍ਰੋਬ ਦੀ ਗ੍ਰੈਂਡ ਜੂਰੀ ਬਿਠਾਈ ਗਈ ਹੈ ਜਾਰਜੀਆ ਦੇ ਵਿੱਚ, ਉਸ ਦੇ ਸਾਹਮਣੇ ਅੱਜ ਟੈਸਟੀਫਾਈ ਕੀਤਾ ਆ। ਸੋ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੇ ਲਈ ਉੱਥੇ ਪਹੁੰਚੇ ਸੀ। ਮਹੀਨਿਆਂ ਤੱਕ ਇਹਨਾਂ ਨੇ ਜਿਹੜੇ ਵੱਖ-ਵੱਖ ਲੀਗਲ ਚੈਲੰਜਸ ਇਸ ਗ੍ਰੈਂਡ ਜੂਰੀ ਦੇ ਸਾਹਮਣੇ ਟੈਸਟੀਫਾਈ ਨਾ ਹੋਣ ਦੇ ਲਈ ਕੋਸ਼ਿਸ਼ ਜਿਹੜੀ ਉਹ ਚੱਲਦੀ ਰਹੀ। ਟਰੰਪ ਹੁਣਾਂ ਦੀ 2020 ਦੀ ਜਿਹੜੀ ਇਲੈਕਸ਼ਨ ਦੀ ਹਾਰ ਹੋਈ ਸੀ ਜਾਰਜੀਆ ਦੇ ਵਿੱਚ, ਉਸਨੂੰ ਓਵਰਟਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਬਾਬਤ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈਗੀ ਆ। ਤੇ ਕਹਿੰਦੇ ਵੀ ਇਹ ਜਿਹੜੀ ਗ੍ਰੈਂਡ ਜੂਰੀ ਆ ਹੁਣ ਇਸ ਟੈਸਟੀਫਾਈ ਜਿਹੜੀ ਟੈਸਟੀਮੋਨੀ ਤੋਂ ਬਾਅਦ ਦੇ ਵਿੱਚ ਮੇ ਵੀ ਆਪਣਾ ਜਿਹੜਾ ਕਨਕਲੂਜਨ ਆ ਉਹ ਦੇਣ ਦੇ ਲਈ ਜਲਦ ਹੀ ਤਿਆਰ ਹੋ ਜਾਵੇਗੀ। ਫੁਲਟਨ ਕਾਊਂਟੀ ਕੋਰਟ ਹਾਊਸ ਦੇ ਵਿੱਚ ਅੱਜ ਤਕਰੀਬਨ ਸਵੇਰੇ 8 ਵਜੇ ਜਿਹੜੇ ਲਿੰਡਸੀ ਗ੍ਰਾਹਮ ਆ ਉਹ ਗ੍ਰੈਂਡ ਜੂਰੀ ਦੇ ਸਾਹਮਣੇ ਜਿਹੜੇ ਉਹ ਪੇਸ਼ ਹੋਏ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਟੂਡੈਂਟ ਲੋਨ ਦੀ ਜੋ ਰੀਪੇਮੈਂਟ
ਸੀਗੀ, ਜਿਹਦੇ ਤੇ ਫਰੀਜ਼ ਲਾਇਆ ਸੀ, ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਜਿੰਨਾ ਚਿਰ ਤੱਕ ਕੋਰਟ 'ਚ ਕੇਸ ਚੱਲਦਾ ਹੈਗਾ ਆ, ਉਸ ਤੋਂ 60 ਦਿਨਾਂ ਤੋਂ ਬਾਅਦ ਫਿਰ ਪੇਮੈਂਟਸ ਸ਼ੁਰੂ ਹੋਣਗੀਆਂ। ਮਾਰਚ 2022 ਦੇ ਵਿੱਚ ਜੋ ਲੋਕ ਫਾਈਨੈਂਸ਼ੀਅਲੀ ਸਟਰਗਲ ਕਰ ਰਹੇ ਸੀ ਕੋਵਿਡ-19 ਦੇ ਦੌਰਾਨ, ਉਸ ਟਾਈਮ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਜੋ ਆ ਉਸ ਦੀਆਂ ਪੇਮੈਂਟਸ ਜੋ ਸਟੂਡੈਂਟ ਲੋਨ ਆ ਉਹਦੀਆਂ ਪੇਮੈਂਟ ਨੂੰ ਡਿਲੇ ਕੀਤਾ ਜਾਵੇ। ਤੇ ਫॉरगिवनेस ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕਰਤਾ ਸੀ ਵੀ $20,000 ਤੱਕ ਲੈ ਸਕਦੇ ਆ, ਪਰ ਅਲਟੀਮੇਟਲੀ ਇਹ ਕੇਸ ਕੋਰਟ ਦੇ ਵਿੱਚ ਲੱਗਿਆ। ਹੁਣ ਜੋ ਕੋਰਟ ਹੈਗੀ ਆ, ਉਹ ਕਹਿੰਦੇ ਹੋ ਸਕਦਾ ਜੂਨ ਮਹੀਨੇ ਤੱਕ ਜੋ ਡਿਸਾਈਡ ਕਰਦਾ ਹੈ, ਉਸ ਤੋਂ 60 ਦਿਨਾਂ ਤੋਂ ਬਾਅਦ ਫਿਰ ਇਹ ਪੇਮੈਂਟਸ ਲੋਨ ਦੀਆਂ ਸ਼ੁਰੂ ਹੋਣਗੀਆਂ। ਗਵਰਨਮੈਂਟ ਨੇ $155 ਬਿਲੀਅਨ ਦੇ ਕਰੀਬ ਸਪੈਂਡ ਕਰਨਾ ਸੀ ਇਸ ਲੋਨ ਫॉरगिवनेस ਪ੍ਰੋਗਰਾਮ ਦੇ ਉੱਤੇ। ਤੇ ਇਹ ਜੋ ਪੇਮੈਂਟਸ ਆ, ਹੁਣ ਜੋ ਸਟੂਡੈਂਟ ਜਿਨ੍ਹਾਂ ਨੇ ਲੋਨ ਲਏ ਆ, ਉਹਨਾਂ ਨੂੰ ਕੁਝ ਮਹੀਨੇ ਨਹੀਂ ਦੇਣੀਆਂ ਪੈਣਗੀਆਂ। ਜੀ, ਇਹਨਾਂ ਨੇ ਜਿਹੜਾ ਰਾਹਤ ਦੇਣੀ ਸੀ ਉਸ ਦੇ ਉੱਤੇ ਅਦਾਲਤਾਂ ਦੀ ਜਿਹੜੀ ਸਟੇ ਆ, ਰੋਕ ਆ, ਉਸ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਇਹ ਦੁਬਾਰਾ ਜਿਹੜਾ ਉਹ ਫੈਸਲਾ ਲਿਆ ਸੀ। ਇਹ ਸੋਚ ਰਹੇ ਸੀਗੇ ਵੀ ਸ਼ਾਇਦ ਜਿਹੜੀਆਂ ਲੋਨ ਮਾਫੀ ਵਾਲੀ ਜਿਹੜੀ ਗੱਲ ਉਹ ਅੱਗੇ ਵਧੂਗੀ, ਪਰ ਉਸ ਨੂੰ ਹੁਣ ਅਦਾਲਤੀ ਜਿਹੜੇ ਕਟਹਿਰੇ ਦੇ ਵਿੱਚ ਲੈ ਕੇ ਗਏ ਨੇ, ਤੇ ਉਹ ਲੰਮਾ ਚੌੜਾ ਪ੍ਰੋਸੈਸ ਕਹਿੰਦੇ ਆ ਵੀ ਉਹ ਹੁਣ ਅੱਗੇ ਹੋ ਸਕਦਾ ਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇਨਫਲੇਸ਼ਨ ਰਿਲੀਫ ਪੇਮੈਂਟਸ ਦਾ ਜਿਹੜਾ ਫਾਈਨਲ ਬੈਚ ਆ, ਉਸ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਆ। ਤਰੀਕਾਂ ਜਿਹੜੀਆਂ ਉਹ ਦੱਸੀਆਂ ਜਾਣਗੀਆਂ। $200 ਤੋਂ ਲੈ ਕੇ $1050 ਮੈਕਸਿਮਮ ਜਿਹੜਾ ਇਨਫਲੇਸ਼ਨ ਰਿਲੀਫ ਚੈੱਕਸ ਜਾਂ ਡਾਇਰੈਕਟ ਡਿਪੋਜ਼ਿਟਸ ਆ, ਉਹ ਹੁਣ ਤੱਕ ਚੱਲ ਰਹੇ ਸੀਗੇ। ਕਹਿੰਦੇ ਵੀ 18 ਮਿਲੀਅਨ ਪੇਮੈਂਟਸ ਇਹਨਾਂ ਨੇ ਜਿਹੜੀਆਂ ਉਹ ਕਰਦੀਆਂ ਆ, ਤੇ ਇਹ ਜਿਹੜੀਆਂ ਪੇਮੈਂਟ ਟਾਈਪ ਆ ਉਹ ਲਾਸਟ ਨੇਮ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀ। ਸਭ ਤੋਂ ਪਹਿਲਾਂ ਡਾਇਰੈਕਟ ਡਿਪੋਜ਼ਿਟ ਜਿਹੜੇ ਆ ਉਹ 25 ਤਰੀਕ ਤੱਕ ਜਿਹੜੇ ਉਹ ਚੱਲੇ ਸੀਗੇ, ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਪਹਿਲਾਂ ਗੋਲਡਨ ਸਟੇਟ ਸਟਿਮੂਲਸ ਨਹੀਂ ਸੀ ਮਿਲਿਆ, ਪਰ ਉਹ ਡਾਇਰੈਕਟ ਡਿਪੋਜ਼ਿਟ ਰਿਕੁਆਇਰਮੈਂਟ ਸੀ, ਉਹ 14 ਨਵੰਬਰ ਤੱਕ ਸੀਗੀਆਂ। ਸੋ ਹੁਣ ਡੈਬਿਟ ਕਾਰਡ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਅਗਲੇ ਸਾਲ ਤੱਕ ਹਰਜੋਤ ਸਿੰਘ ਜੀ ਚੱਲਣਗੀਆਂ। ਜਿਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੀ, ਉਹ 14 ਜਨਵਰੀ 2023 ਤੱਕ ਉਹਨਾਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪੈਣਾ ਆ। 4-5 ਕੈਟਾਗਰੀਜ਼ ਜਿਹੜੀਆਂ ਆ ਇਹ ਡੈਬਿਟ ਕਾਰਡ ਮਿਲਣ ਵਾਲਿਆਂ ਦੀਆਂ ਇਸ ਦੇ ਵਿੱਚ ਰਹਿ ਗਈਆਂ ਨੇ, ਜਿਹੜੀਆਂ ਕਿ ਬੀਤੀ 20 ਤਰੀਕ ਤੋਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਆ, ਤੇ 14 ਜਨਵਰੀ 2023 ਤੱਕ ਜਿਹੜੀਆਂ ਹੁਣ ਚੱਲਣਗੀਆਂ। ਜੀ, ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ 2000 ਦੇ ਕਰੀਬ ਕੈਲੀਫੋਰਨੀਅਨਸ ਨੂੰ $1200 ਪਰ ਮਹੀਨੇ ਦੇ ਹਿਸਾਬ ਦੇ ਨਾਲ ਬੇਸਿਕ ਇਨਕਮ ਪ੍ਰੋਗਰਾਮ ਦੇ ਅੰਡਰ ਪੈਸੇ ਮਿਲ ਸਕਦੇ ਹੈਗੇ ਆ। ਕਹਿੰਦੇ ਭਈ $600 ਤੋਂ ਲੈ ਕੇ $1200 ਤੱਕ ਅਮਰੀਕਾ ਦੇ ਵਿੱਚ ਪਹਿਲਾ ਇਹ ਫਸਟ ਸਟੇਟ ਫੰਡਡ ਗ੍ਰਾਂਟਡ ਬੇਸਿਕ ਇਨਕਮ ਪ੍ਰੋਗਰਾਮ ਆ, ਜਿਹਦੇ ਤਹਿਤ 2000 ਕੈਲੀਫੋਰਨੀਅਨਸ ਨੂੰ ਇਹ ਪੈਸੇ ਦਿੱਤੇ ਜਾਣਗੇ ਮੰਥ ਵਾਈਜ਼। $25.5 ਮਿਲੀਅਨ ਦੀ ਗ੍ਰਾਂਟ 7 ਵੱਖ-ਵੱਖ ਡਿਫਰੈਂਟ ਪਾਇਲਟ ਪ੍ਰੋਗਰਾਮਸ ਤੋਂ ਇਕੱਠੀ ਹੋਈ ਹੈਗੀ ਆ। ਇਹ ਸਾਰਾ ਕੁਝ ਇਸ ਨੂੰ ਮੈਨੇਜ ਕਰਨ ਦੇ ਲਈ ਇਨਲੈਂਡ ਸਦਰਨ ਕੈਲੀਫੋਰਨੀਆ ਯੂਨਾਈਟਿਡ ਵੇ ਸੈਨ ਫਰਾਂਸਿਸਕੋ ਹਿਊਮਨ ਸਰਵਿਸ ਏਜੰਸੀ ਮਿਕਲਵਿਲ ਕਮਿਊਨਿਟੀ ਤੇ ਜੋ ਹੰਬਲਡ ਕਾਉਂਟੀ ਦੇ ਵਿੱਚ ਹੈਗੀ ਆ। 1975 ਦੇ ਕਰੀਬ ਕੈਲੀਫੋਰਨੀਅਨ ਜੋ ਪ੍ਰੈਗਨੈਂਟ ਆ ਤੇ ਫੋਸਟਰ ਕੇਅਰ ਤੋਂ ਬਾਹਰ ਆ ਰਹੇ ਹੈਗੇ ਆ, ਉਹਨਾਂ ਨੂੰ ਇਹ 12 ਮਹੀਨਿਆਂ ਤੋਂ ਲੈ ਕੇ 18 ਮਹੀਨਿਆਂ ਤੱਕ ਪੇਮੈਂਟ ਦਿੱਤੀ ਜਾਊਗੀ, ਤਾਂ ਕਿ ਉਹ ਆਪਣਾ ਜੋ ਪਰਿਵਾਰ ਆ ਉਸ ਨੂੰ ਸੈੱਟ ਕਰ ਲੈਣ। ਤੇ ਪਹਿਲੀ ਵਾਰੀ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਦੇ ਵਿੱਚ ਉੱਥੇ ਦੇ ਜਿਹੜੇ ਰਹਿ ਚੁੱਕੇ ਮੇਅਰ ਆ ਮਾਈਕਲ ਟਬਸ, ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਤੇ ਅੱਜ ਗਵਰਨਰ ਗੈਬਨ ਨਿਊਸਮ ਨੇ ਇਹ ਕੈਲੀਫੋਰਨੀਆ ਦੇ ਵਿੱਚ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਦੀ ਗੱਲ ਕੀਤੀ ਹੈਗੀ ਆ। ਤੇ ਟਬਸ ਨੇ 2019 ਚ ਗ੍ਰਾਂਟਡ ਇਨਕਮ ਪਾਇਲਟ ਪ੍ਰੋਗਰਾਮ ਦਿੱਤਾ ਸੀ, ਜਿਹਦੇ ਮੁਤਾਬਕ 125 ਦੇ ਕਰੀਬ ਸਟਾਕਟਨ ਦੇ ਅਡਲਟਸ ਨੂੰ $500 ਪਰ ਮਹੀਨੇ ਦੇ ਹਿਸਾਬ ਨਾਲ ਦਿੱਤਾ ਗਿਆ ਸੀਗਾ। ਤੇ ਹੁਣ ਇਹ ਜੋ ਆ ਇਹ ਸਟੇਟ ਵਾਲੇ 2000 ਦੇ ਕਰੀਬ ਲੋਕਾਂ ਨੂੰ ਪੈਸੇ ਦੇਣਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦਿੱਤੇ ਜੇ ਨਜ਼ਰ ਮਾਰਦੇ ਜਾਈਏ, ਕੈਵਿਨ ਕੈਲੀ ਇਹਨਾਂ ਨੇ US ਹਾਊਸ ਦੇ ਡਿਸਟ੍ਰਿਕਟ 3 ਦੀ ਇਲੈਕਸ਼ਨ ਆ, ਇਸ ਦੇ ਪ੍ਰੋਜੈਕਟਡ ਵਿਨਰ ਜਿਹੜੇ ਆ ਉਹ ਐਲਾਨ ਦਿੱਤੇ ਗਏ ਆ। ਰਿਪਬਲਿਕਨ ਪਾਰਟੀ ਦੇ ਇਹ ਜਿਹੜੇ ਸਟੇਟ ਲੈਜਿਸਲੇਟਰ ਆ, ਇਹ ਆਪਣੇ ਜਿਹੜੇ ਗਵਰਨਰ ਨਿਊਸਮ ਆ ਉਸ ਦੇ ਜਿਹੜੇ ਬੜੇ
ਤਗੜੇ ਕ੍ਰਿਟਿਕ ਸੀਗੇ ਤੇ ਉਹ ਉੱਥੋਂ ਦੇ ਫੇਵਰਟ ਵੀ ਸੀਗੇ। ਇਹ ਓਪਨ ਸੀਟ ਸੀਗੀ ਯੂਐਸ ਹਾਊਸ ਦੀ ਡਿਸਟ੍ਰਿਕਟ 3। ਕਰਮਿਟ ਜੋਨਸ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਆ, ਉਹਨਾਂ ਦੇ ਮੁਕਾਬਲੇ ਕੈਵਿਨ ਕੈਲੀ ਆ, ਉਹ 53% ਵੋਟਾਂ ਲੈ ਕੇ ਇਸ ਟਾਈਮ ਅੱਗੇ ਚੱਲ ਰਹੇ ਆ। 82-83% ਬੈਲਟਸ ਹੁਣ ਤੱਕ ਉੱਥੇ ਕਾਊਂਟ ਹੋ ਚੁੱਕੇ ਨੇ। ਸੋ ਇਸ ਜਿੱਤ ਦੇ ਨਾਲ ਜੀਓਪੀ ਜਿਹੜੀ ਆਪਣੀ ਯੂਐਸ ਹਾਊਸ ਆਫ ਰਿਪਰੈਜ਼ੈਂਟੇਟਿਵ ਆ, ਉੱਥੇ ਆਪਣੀ ਜਿਹੜੀ ਪਕੜ ਆ ਉਸਨੂੰ ਹੋਰ ਮਜ਼ਬੂਤ ਕਰੂਗੀ। ਕੈਲੀਫੋਰਨੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਮਾਈਕ ਗਾਰਸੀਆ, ਉਹਨਾਂ ਦੀ ਜਿੱਤ ਦੇ ਨਾਲ ਹਾਊਸ ਦੀ ਉੱਥੇ ਮੈਜੋਰਟੀ ਆ ਉਹ ਪੱਕੀ ਹੋਈ ਸੀ ਰਿਪਬਲਿਕਨ ਪਾਰਟੀ ਦੀ ਹਾਊਸ ਦੇ ਵਿੱਚ। ਤੇ ਹੁਣ ਇਸ ਵਿਕਟਰੀ ਦੇ ਨਾਲ ਰਿਪਬਲਿਕਨ ਪਾਰਟੀ ਦੇ ਕੋਲ 220 ਕੁੱਲ ਸੀਟਾਂ ਜਿਹੜੀਆਂ ਉੱਥੇ ਹੋਣਗੀਆਂ। 218 ਦੇ ਨਾਲ ਬਹੁਮਤ ਜਿਹੜੀ ਆ ਉੱਥੇ ਮਿਲਦੀ ਆ ਤੇ ਹਾਲ ਦੀ ਘੜੀ ਡੈਮੋਕ੍ਰੇਟ 212 ਜਿਹੜੀਆਂ ਆ ਸੀਟਾਂ ਦੇ ਨਾਲ ਉਹ ਮਾਈਨੋਰਟੀ ਦੇ ਵਿੱਚ ਹੀ ਜਿਹੜੇ ਉੱਥੇ ਰਹਿਣਗੇ। ਕੈਵਿਨ ਮਕਾਰਥੀ ਜੋ ਰਿਪਬਲਿਕਨ ਪਾਰਟੀ ਦੇ ਲੀਡਰ ਹੈਗੇ ਆ, ਜੋ ਹਾਊਸ ਸਪੀਕਰ ਹੋਣਗੇ ਆਉਣ ਵਾਲੇ ਸਮੇਂ 'ਚ, ਉਹਨਾਂ ਨੇ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਮੇਅਰਕਸ, ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਆਪਣਾ ਅਸਤੀਫਾ ਇਮੀਡੀਏਟਲੀ ਦੇ ਦਿਓ, ਨਹੀਂ ਤਾਂ ਤੁਹਾਡੀ ਜਿਹੜੀ ਆ ਇੰਪੀਚਮੈਂਟ ਦੀ ਇਨਕੁਆਇਰੀ ਕੀਤੀ ਜਾਊਗੀ। ਤੇ ਉਹਨਾਂ ਨੇ ਇਹ ਕਿਹਾ ਵੀ ਅਨਫ ਇਜ਼ ਅਨਫ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਹੋਈ ਆ ਪਿਛਲੇ ਸਾਲ ਦੇ ਦੌਰਾਨ। ਹਿਸਟਰੀ ਦੇ ਵਿੱਚ ਕਹਿੰਦੇ ਇੰਨਾ ਜ਼ਿਆਦਾ ਇਹ ਇਲੀਗਲ ਇਮੀਗ੍ਰੇਸ਼ਨ ਹੋਈ ਆ। ਮੈਕਾਰਥੀ ਨੇ ਇਹ ਕਿਹਾ ਵੀ ਉਹ ਰਿਪਰੈਜ਼ੈਂਟੇਟਿਵ ਜਿਮ ਜਾਰਡਨ, ਜੇਮਸ ਕਾਰਨਰ ਤੇ ਹੋਰ ਰੈਂਕਿੰਗ ਰਿਪਬਲਿਕਨਸ ਜੋ ਜੁਡੀਸ਼ਰੀ ਤੇ ਓਵਰਸਾਈਟ ਕਮੇਟੀ ਦੇ ਆ, ਉਹਨਾਂ ਦੇ ਨਾਲ ਆਲਰੇਡੀ ਉਹਨਾਂ ਨੇ ਗੱਲਬਾਤ ਕਰ ਲਈ ਆ ਵੀ ਸਾਡਾ ਜਿਹੜਾ ਬਾਰਡਰ ਆ ਉਹ ਕਲੈਪਸ ਕਰ ਗਿਆ ਹੈਗਾ। ਕਹਿੰਦੇ ਵੀ ਅਮਰੀਕਨ ਪਬਲਿਕ ਨੂੰ ਜਿਹੜਾ ਆ ਉਹ ਡਿਜ਼ਰਵ ਕਰਦੀ ਵੀ ਗਵਰਨਮੈਂਟ ਵਧੀਆ ਕੰਮ ਜੋ ਕਰੇ। ਪਰ ਐਲ ਪਾਸੋ ਟੈਕਸਿਸ ਵਾਲੇ ਬਾਰਡਰ ਦੇ ਉੱਤੇ ਦੇਖੋ ਵੀ ਕਿੱਦਾਂ ਦੀ ਸਿਚੁਏਸ਼ਨ ਬਣੀ ਹੋਈ ਆ। ਉਹ ਕਹਿੰਦੇ ਵੀ ਮੈਂ ਆਪਣੇ ਨਾਲ ਕੁਝ ਕਾਂਗਰਸਮੈਨ ਲੈ ਕੇ ਬਾਰਡਰ ਦੇ ਉੱਤੇ ਜਾ ਰਿਹਾ ਹੈਗਾ। 2021 ਦੇ ਵਿੱਚ 1.7 ਮਿਲੀਅਨ ਮਾਈਗ੍ਰੈਂਟਸ ਫੜੇ ਗਏ ਸੀ ਬਾਰਡਰ ਤੋਂ ਜੋ ਆਏ ਆ, ਤੇ 2022 ਦੇ ਵਿੱਚ 2.3 ਮਿਲੀਅਨ ਤਾਈਂ ਜਿਹੜਾ ਇਹ ਫਿਗਰ ਆ ਚਲਾ ਗਿਆ ਹੈਗਾ ਆ। ਜੀ ਬਿਲਕੁਲ। ਸੋ ਮਕਾਰਥੀ ਹੁਣਾਂ ਨੇ ਪੂਰੀ ਤਰ੍ਹਾਂ ਅਲਟੀਮੇਟਮ ਉਹਨਾਂ ਨੂੰ ਜਿਹੜਾ ਉਹ ਦੇ ਦਿੱਤਾ ਆ ਤੇ ਆਪਾਂ ਜਿਹੜਾ ਉਹ ਦੇਖ ਹੀ ਰਹੇ ਆ ਜਿਹੜੇ ਜੀਓਪੀ ਦੇ ਰਾਈਟ ਨਾਓ ਮਾਈਨੋਰਟੀ ਲੀਡਰ ਤੇ ਜਲਦ ਹੀ ਜਿਹੜੇ ਮੈਜੋਰਟੀ ਲੀਡਰ ਕੈਵਿਨ ਮਕਾਰਥੀ ਆ, ਉਹ ਬਾਰਡਰ ਦੇ ਉੱਤੇ ਜਿਹੜੇ ਉਹ ਅੱਜ ਪਹੁੰਚੇ ਸੀ, ਜਿੱਥੇ ਜਾ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਆ। ਉਹਨਾਂ ਦੇ ਨਾਲ ਕੁਝ ਜਿਹੜੇ ਬਾਰਡਰ ਪੈਟਰੋਲ ਏਜੰਟਸ ਵੀ ਇਸ ਦੌਰੇ ਦੇ ਦੌਰਾਨ ਸ਼ਾਮਲ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ 10% ਲੈਜਿਸਲੇਚਰ ਕਹਿੰਦੇ ਹੁਣ ਅਜਿਹੀ ਆ ਜਿਹੜੀ ਆਪਣੇ ਆਪ ਨੂੰ LGBTQ ਆਖਦੀ ਆ। ਸੈਕਰਾਮੈਂਟੋ ਤੋਂ ਇਹ ਜਿਹੜੀ ਇਸ ਟਾਈਮ ਇਹ ਖਬਰ ਆ ਰਹੀ ਹੈ, ਰੀਸੈਂਟਲੀ ਕੋਲੋਰਾਡੋ ਸਪ੍ਰਿੰਗਸ ਦੇ ਵਿੱਚ LGBTQ ਦੇ ਕਲੱਬ ਕਿਊ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਦੇ ਵਿੱਚ ਇਹ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਇਸ ਟਾਈਮ ਆਏ ਨੇ। ਕੈਲੀਫੋਰਨੀਆ ਦੇ ਲੈਜਿਸਲੇਚਰ ਸਾਰੇ ਦੇ ਸਾਰੇ ਹੀ ਜਿਹੜੇ ਡੈਮੋਕ੍ਰੇਟਸ ਆ ਤੇ ਉਹ 10% ਇਸ ਟਾਈਮ ਲਾਅ ਮੇਕਰਸ ਆਇਡੈਂਟੀਫਾਈ ਕਰਦੇ ਨੇ ਪਬਲਿਕਲੀ, ਜਿਹੜੇ LGBTQ ਕਮਿਊਨਿਟੀ ਨੂੰ ਆਪਣੇ ਆਪ ਨੂੰ ਬਲੀਵ ਕਰਦੇ ਨੇ। ਫਲੋਰੀਡਾ ਦੇ ਵਿੱਚ ਜਿੱਥੇ ਕਿ ਡੋਂਟ ਸੇ ਗੇ ਵਰਗੇ ਜਿਹੜੇ ਬਿੱਲ ਆ ਉਹ ਉੱਥੇ ਬਣ ਰਹੇ ਆ, ਇੱਥੇ ਕੈਲੀਫੋਰਨੀਆ ਦੇ ਵਿੱਚ ਇਹ ਵਾਲੇ ਪਾਸੇ ਜਿਹੜਾ ਜ਼ੋਰ ਆ ਉਹ ਵੱਧ ਰਿਹਾ ਹੈਗਾ ਆ। ਸੋ ਹੁਣ ਜਿਹੜੇ ਕੋਲੋਰਾਡੋ ਦੇ ਵਿੱਚ ਹੋਈ ਸ਼ੂਟਿੰਗ ਉਸ ਦੇ ਬਾਬਤ ਇੱਕ ਨਵੀਂ ਹਰਜੋਤ ਸਿੰਘ ਜੀ ਅਪਡੇਟ ਇਹ ਆ ਰਹੀ ਆ ਵੀ ਜਿਸ ਕਾਤਲ ਨੇ ਇਸ ਗੋਲੀकांड ਨੂੰ ਅੰਜਾਮ ਦਿੱਤਾ ਆ, ਉਹਨੇ ਆਪਣਾ ਨਾਮ ਜਦੋਂ ਟੀਨੇਜਰ ਸੀਗਾ ਟੈਕਸਸ ਦੇ ਵਿੱਚ, ਉਦੋਂ ਉਸਨੇ ਚੇਂਜ ਜਿਹੜਾ ਉਹ ਕਰ ਲਿਆ ਸੀਗਾ। ਕਹਿੰਦੇ ਵੀ 16ਵੇਂ ਬਰਥਡੇ ਤੋਂ ਕੁਝ ਵੀਕ ਪਹਿਲਾਂ ਉਸਨੇ ਟੈਕਸਸ ਦੀ ਕੋਰਟ ਦੇ ਵਿੱਚ ਆਪਣੇ ਨਾਮ ਨੂੰ ਚੇਂਜ ਕਰਨ ਦੀ ਜਿਹੜੀ ਆ ਉਹ ਦਰਖਾਸਤ ਪਾਈ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੇ ਦੇ ਹਰਜੋਤ ਸਿੰਘ ਜੀ ਰੈੱਡ ਸੇਫਟੀ ਲਾਜ਼ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਪ੍ਰੋਬਲਮ ਉਸ ਤੋਂ ਬਾਅਦ 'ਚ ਨਾਂ ਚੇਂਜ ਕਰਨ ਤੋਂ ਬਾਅਦ 'ਚ ਆ ਗਈ ਸੀਗੀ। ਸੋ ਡੋਮੈਸਟਿਕ ਵਾਇਲੈਂਸ ਜਿਹੜੀ ਉਹਦੀ ਮਦਰ ਦੇ ਖਿਲਾਫ ਹੋਈ ਆ, ਉਸ ਦੀ ਕ੍ਰਿਮੀਨਲ ਹਿਸਟਰੀ ਤੋਂ ਕਹਿੰਦੇ ਵੀ ਉਹਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੇ ਲਈ ਇਸ ਪਟੀਸ਼ਨ ਦੇ ਵਿੱਚ ਉਹਨੇ ਇਹ ਦਾਅਵਾ ਕੀਤਾ ਸੀਗਾ ਨਾਂ ਚੇਂਜ ਕਰਨ ਦੇ ਲਈ। ਸੋ ਹੁਣ ਇਹ ਐਲਡਰਿਚ ਦੇ ਬਾਰੇ ਇਹ ਨਵੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਪ੍ਰਾਪਤ ਹੋਈਆਂ ਵੀ ਇਸਨੇ ਪਹਿਲਾਂ ਆਪਣਾ ਨਾਮ ਜਿਹੜਾ ਉਹ ਇੱਕ ਵਾਰੀ ਚੇਂਜ ਕੀਤਾ ਸੀ। ਟਰੱਕਰਸ ਦੇ ਲਈ ਬੜੀ ਬੁਰੀ ਖਬਰ ਆ ਰਹੀ ਆ ਰਾਜਕਨਵੀਰ ਸਿੰਘ ਜੀ। ਬੜਾ ਵੱਡੀ ਚੇਂਜ ਕੈਲੀਫੋਰਨੀਆ 'ਚ ਹੋਣ ਜਾ ਰਹੀ ਆ। ਕੱਲ ਨੂੰ ਜਿਹੜਾ ਦੁਪਹਿਰ ਦਾ ਸ਼ੋਅ ਹੁੰਦਾ ਉਹਦੇ 'ਚ ਡਿਸਕਸ ਹੋਊਗਾ। ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਕੈਲੀਫੋਰਨੀਆ ਇਹ ਜਲਦੀ ਤੋਂ ਜਲਦੀ ਸੋਚ ਰਿਹਾ ਵੀ ਗੈਸ ਤੇ ਡੀਜ਼ਲ ਦੇ ਫਲੀਟਸ ਆ ਉਹ ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ
ਬੰਦ ਕਰ ਦਿੱਤਾ ਜਾਵੇ। ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਨੇ ਨਵੀਂ ਪਲਾਨ ਜੋ ਜਾਰੀ ਕੀਤੀ ਆ, ਉਹਨਾਂ ਦੇ ਮੁਤਾਬਕ ਜਿੰਨੇ ਵੀ ਕਹਿੰਦੇ ਨਵੇਂ ਟਰੱਕਸ ਹੈਗੇ ਆ, ਬਿਜ਼ੀ ਰੇਲਵੇਜ਼, ਪੋਰਟਸ ਦੇ ਲਾਗੇ ਹੈਗੇ ਆ, ਉੱਥੇ ਜ਼ੀਰੋ ਇਮਿਸ਼ਨ ਵਾਲੇ ਵਹੀਕਲਸ 2024 ਤੱਕ ਜਾਣਗੇ। ਸੋ ਜਿੰਨੇ ਪੋਰਟਸ ਹੈਗੇ ਆ ਤੇ ਰੇਲਵੇਜ਼ ਤੋਂ ਜਿੱਥੋਂ ਟਰੱਕ ਚੱਕ ਕੇ ਲਿਜਾਂਦੇ ਸਮਾਨ, ਉੱਥੋਂ 2024 ਸਨ ਤੋਂ ਹੀ ਸਿਰਫ ਜ਼ੀਰੋ ਇਮਿਸ਼ਨ ਵਾਲੀਆਂ ਵਹੀਕਲ, ਜ਼ੀਰੋ ਇਮਿਸ਼ਨ ਵਾਲੇ ਟਰੱਕ ਹੀ ਜਾ ਸਕਣਗੇ। ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿੰਨੇ ਵੀ ਡੀਜ਼ਲ ਦੇ ਟਰੱਕ ਹੈਗੇ ਆ, 2035 ਤੱਕ ਉਹ ਫੇਜ਼ ਆਊਟ ਹੋ ਜਾਊਗੇ। ਇਵੈਂਚੁਅਲੀ ਕਹਿੰਦੇ ਵੀ ਹਰ ਇੱਕ ਡੀਜ਼ਲ ਦਾ ਟਰੱਕ ਤੇ ਬੱਸ ਫਲੀਟ ਕੈਲੀਫੋਰਨੀਆ ਦੀ ਰੋਡ ਤੋਂ 2045 ਤੋਂ ਬਾਅਦ ਕੋਈ ਵੀ ਨਹੀਂ ਇੱਥੇ ਦਿਸੂਗਾ। ਇਹ ਨਵਾਂ ਪ੍ਰਪੋਜ਼ਲ ਐਡਵਾਂਸ ਕਲੀਨ ਫਲੀਟਸ ਰੈਗੂਲੇਸ਼ਨ ਕਰਕੇ ਆਇਆ ਆ। ਇਹ ਟਾਰਗੇਟ ਕਰ ਰਿਹਾ ਜਿਹੜਾ ਬਿਜ਼ੀਐਸਟ ਟਰੱਕਿੰਗ ਏਰੀਆਜ਼ ਹੁੰਦੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਵੇਅਰ ਹਾਊਸ ਦੇ ਲਾਗੇ ਛਾਗੇ, ਸੀ ਪੋਰਟਸ ਦੇ ਲਾਗੇ ਛਾਗੇ, ਰੇਲਵੇਜ਼ ਦੇ ਲਾਗੇ ਛਾਗੇ, ਤੇ ਕਹਿੰਦੇ ਵੀ ਕਈ ਸਾਰੀਆਂ ਜੋ ਕੈਲੀਫੋਰਨੀਆ ਦੀਆਂ ਨੇਬਰਹੁੱਡਸ ਆ, ਖਾਸ ਕਰਕੇ ਕਾਲੇ ਮੂਲ ਦੀਆਂ ਜਾਂ ਬਰਾਊਨ ਮੂਲ ਦੀਆਂ ਜਾਂ ਲੋ ਇਨਕਮ ਵਾਲੇ ਲੋਕ ਹੈਗੇ ਜਾਂ ਸਪੈਨਿਸ਼ ਮੂਲ ਦੇ ਆ, ਉਹ ਕਹਿੰਦੇ ਵੀ ਉਹਨਾਂ ਦੇ ਬੱਚੇ ਸਕੂਲ ਅਟੈਂਡ ਕਰਦੇ ਪੋਰਟਸ ਦੇ ਲਾਗੇ, ਰੇਲ ਯਾਰਡਸ ਦੇ ਲਾਗੇ, ਡਿਸਟ੍ਰੀਬਿਊਸ਼ਨ ਸੈਂਟਰਸ ਦੇ ਲਾਗੇ, ਫਰੇਟ ਕੋਰੀਡੋਰਸ ਦੇ ਲਾਗੇ, ਤੇ ਇੱਥੇ ਹੈਵੀਐਸਟ ਟਰੱਕ ਟ੍ਰੈਫਿਕ ਹੁੰਦਾ ਆ, ਜਿਹਦੇ ਨਾਲ ਬੱਚਿਆਂ ਦੇ ਜੋ ਹੈਲਥ ਰਿਸਕ ਆ ਉਹਦੇ ਉੱਤੇ ਬਹੁਤ ਅਸਰ ਕਰਦਾ ਹੈਗਾ। 150 ਦੇ ਕਰੀਬ ਕਮੈਂਟਸ ਆਏ ਸੀ। ਇੱਕ ਸੈਕਰਾਮੈਂਟੋ 'ਚ ਹੁਣ ਹੀਅਰਿੰਗ ਹੋ ਕੇ ਹਟੀ ਆ ਇਹਦੇ ਸੰਬੰਧ ਦੇ ਵਿੱਚ। ਜੋ ਟਰੱਕਿੰਗ ਇੰਡਸਟਰੀ, ਕੰਸਟਰਕਸ਼ਨ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦੇ ਆ, ਉਹ ਕਹਿੰਦੇ ਆ ਵੀ ਇਹ ਬਹੁਤ ਮਾੜੀ ਗੱਲ ਆ। ਹਜੇ ਤੱਕ ਸਾਡੇ ਕੋਲ ਪੂਰਾ ਸੋਲਿਡ ਡਾਟਾ ਨਹੀਂ ਆਇਆ ਵੀ ਕਿੰਨਾ ਕੁ ਇਹਦਾ ਜਿਹੜਾ ਅਸਰ ਪੈਂਦਾ ਹੈਗਾ ਆ। ਤੇ ਇਹ ਆਉਣ ਵਾਲੇ ਸਮੇਂ 'ਚ ਕਾਫੀ ਵੱਡੀ ਜਿਹੜੀ ਲੜਾਈ ਆ ਡੀਜ਼ਲ ਟਰੱਕਰਸ, ਗੈਸ ਟਰੱਕਰਸ ਦੇ ਤੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਹੋਣ ਜਾ ਰਹੀ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਸਿਰਫ 2000 ਹੀ ਮੀਡੀਅਮ ਤੋਂ ਲੈ ਕੇ ਹੈਵੀ ਡਿਊਟੀ ਵਹੀਕਲਸ ਹੈਗੇ ਆ ਜੋ ਜ਼ੀਰੋ ਇਮਿਸ਼ਨ ਵਾਲੇ ਆ। ਜੀ, ਬਿਲਕੁਲ। ਸੋ ਪੋਰਟਸ ਦੇ ਉੱਤੇ ਤਾਂ 2035 ਤੱਕ ਇਹਨਾਂ ਨੇ ਜਿਹੜਾ ਉਹ ਬੰਦ ਕਰ ਦੇਣਾ ਆ, ਤੇ ਲੌਂਗ ਬੀਚ ਦਾ ਜਿਹੜਾ ਪੋਰਟ ਆ ਉੱਥੇ ਪਹਿਲਾ ਇਲੈਕਟ੍ਰਿਕ ਟਰੱਕ ਚਾਰਜਿੰਗ ਸਟੇਸ਼ਨ ਆ ਉਹ ਵੀ ਇਹਨਾਂ ਨੇ ਚਾਲੂ ਜਿਹੜੇ ਇਹ ਕਰ ਦਿੱਤੇ। ਸੋ ਇਸੇ ਤੋਂ ਬਾਅਦ ਦੇ ਵਿੱਚ ਇਹ ਹੁਣ ਚਰਚਾ ਇੱਕਦਮ ਪੂਰੀ ਤੇਜ਼ ਆ। 2035 ਤੱਕ ਹੀ ਇਹਨਾਂ ਨੇ ਜਿਹੜੀਆਂ ਆਮ ਗੱਡੀਆਂ ਕੈਲੀਫੋਰਨੀਆ ਨੇ ਗੈਸ ਪਾਵਰਡ ਜਾਂ ਫੋਸਿਲ ਫਿਊਲ ਪਾਵਰਡ ਆ, ਉਸ ਦੇ ਉੱਤੇ ਜਿਹੜਾ ਇਹਨਾਂ ਨੇ ਬੈਨ ਲਾ ਦਿੱਤਾ ਆ। 2035 ਤੋਂ ਬਾਅਦ ਦੇ ਵਿੱਚ ਜਿਹੜੀ ਵੀ ਗੱਡੀ ਵਿਕੂਗੀ ਉਹ ਕਲੀਨ ਐਮਿਸ਼ਨ ਵਹੀਕਲ ਜਿਹੜਾ ਜਿਸ ਨੂੰ ਆਖਿਆ ਜਾਂਦਾ ਆ, ਉਹ ਆਈਦਰ ਹਾਈਡਰੋਜਨ ਪਾਵਰਡ ਤੇ ਜਾਂ ਫਿਰ ਜਿਹੜੀ ਇਲੈਕਟ੍ਰਿਕ ਗੱਡੀ ਜਿਹੜੀ ਉਹ ਹੋਵੇਗੀ। ਸੋ ਉਦੋਂ ਤੱਕ ਢਾਂਚਾ ਬਹੁਤ ਜ਼ਿਆਦਾ ਤਿਆਰ ਕਰਨ ਵਾਲਾ ਜਿਹੜਾ ਉਹ ਬਾਕੀ ਆ। ਐਮਿਸ਼ਨਸ ਤੇ ਕੰਟਰੋਲ ਕਰਨਾ, ਚਲੋ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ, ਪਰ ਐਡੀ ਜਲਦੀ ਇੰਨਾ ਸਾਰਾ ਕੁਝ ਜਿਹੜਾ ਉਹ ਹੋ ਸਕੂਗਾ, ਇਹ ਵੱਡੀ ਜਿਹੜੀ ਚੁਣੌਤੀ ਆ। ਇਸ ਵਾਰ ਗਰਮੀਆਂ ਦੇ ਦੌਰਾਨ ਜਿਹੜੀ ਆ ਬਿਜਲੀ ਜਾਣ ਦਾ ਜਿਹੜਾ ਖਤਰਾ ਆ ਉਹ ਬਣਿਆ ਰਿਹਾ, ਤੇ ਜਦੋਂ ਗੱਡੀਆਂ ਤੇ ਟਰੱਕ ਤੇ ਉਹ ਸਾਰਾ ਕੁਝ ਵੀ ਉਹ ਵੀ ਬਿਜਲੀ ਤੇ ਚੱਲਣ ਵਾਲੇ ਜਾਂ ਜ਼ੀਰੋ ਇਮਿਸ਼ਨ ਵਾਲੇ ਜਿਹੜੇ ਹੋਣਗੇ, ਉਦੋਂ ਜਿਹੜੀ ਪਾਵਰ ਚਾਹੀਦੀ ਹੋਊਗੀ ਉਹ ਕਿੱਥੋਂ ਜਨਰੇਟ ਹੋਊਗੀ, ਕਿੱਦਾਂ ਜਨਰੇਟ ਹੋਊਗੀ, ਉਹ ਇਸ ਟਾਈਮ ਵੱਡੀਆਂ ਜਿਹੜੀਆਂ ਆ ਚੁਣੌਤੀਆਂ ਕੈਲੀਫੋਰਨੀਆ ਦੇ ਸੋ ਇਹ ਸਾਹਮਣੇ ਬੜੀ ਆ। ਹੈਰਾਨੀ ਦੀ ਗੱਲ ਹੈ ਰਾਜ, ਜਿਹੜੀਆਂ ਉਹਨੇ ਕੰਡੀਸ਼ਨਸ ਲਾਈਆਂ ਵੀ ਜਿਹੜੇ ਵੇਅਰ ਹਾਊਸ, ਪੋਰਟਸ ਜਾਂ ਰੇਲਵੇ ਦੇ ਜਿੱਥੇ ਸਟਾਪ ਹੈਗੇ, ਜਿੱਥੋਂ ਟਰੱਕ ਚੱਕਦੇ ਉੱਥੇ ਤਾਂ ਟਰੱਕ ਜਾਂਦੇ ਆ, ਹੋਰ ਟਰੱਕ ਸਮਾਨ ਕਿੱਥੋਂ ਚੱਕਦੇ ਆ ਵੀ 2024 ਦੇ ਵਿੱਚ ਨਹੀਂ ਜਾ ਸਕਣਗੇ, ਹਨਾ, ਚੱਕ ਨਹੀਂ ਸਕਣਗੇ। ਸੋ ਇਹ ਤਾਂ 1 ਸਾਲ ਦਾ ਹੀ ਸਮਾਂ ਰਹਿ ਗਿਆ ਇਸ ਹਿਸਾਬ ਨਾਲ। ਹਜੇ ਸਪਰਿੰਗ ਦੇ ਵਿੱਚ ਅਗਲੇ ਸਾਲ ਇੱਕ ਹੋਰ ਹੀਅਰਿੰਗ ਇਹਦੇ ਸੰਬੰਧ ਦੇ ਵਿੱਚ ਹੋਣੀ ਹੈਗੀ ਆ। ਜੀ, ਵੱਖ-ਵੱਖ ਪੋਰਟਸ ਨੇ ਰੱਖਿਆ ਹੈ। ਲੌਂਗ ਬੀਚ ਵਾਲੇ ਕਹਿੰਦੇ ਆ ਵੀ ਕਾਰਗੋ ਹੈਂਡਲਿੰਗ ਇਕਵਿਪਮੈਂਟ ਵੀ ਅਸੀਂ ਜਿਹੜਾ 2030 ਤੱਕ ਜ਼ੀਰੋ ਇਮਿਸ਼ਨ ਦੇ ਉੱਤੇ ਆ, ਤੇ ਡਰਾਈਏਜ ਜਿਹੜੀ ਟਰੱਕ ਫਲੀਟ ਆ 2035 ਤੱਕ ਜਿਹੜੀ ਆ ਉਹ ਜਿਹੜੀ ਜ਼ੀਰੋ ਇਮਿਸ਼ਨ ਵਾਲੀ ਹੋਣੀ ਆ। ਸੋ ਕਾਫੀ ਵੱਡੀਆਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀ ਚੇਂਜਸ ਆ ਇਸ ਟਾਈਮ ਆ ਰਹੀਆਂ ਨੇ। ਇਹਦੇ ਲਈ ਕਿੱਦਾਂ ਤਿਆਰੀ ਕਰਨਗੇ ਸਾਰੇ ਜਾਣੇ ਵੀ, ਕਿਉਂਕਿ ਇਕਵਿਪਮੈਂਟ ਵੀ ਭਾਈ ਚੇਂਜ ਕਰਨਾ ਪੈਣਾ ਆ ਫਿਰ ਸਾਰਿਆਂ ਨੂੰ, ਉਹ ਮਹਿੰਗਾ ਆ, ਉਹ ਬਹੁਤ ਕੁਛ ਆ, ਇਹ ਧਿਆਨ ਰੱਖਣ ਵਾਲੀ ਗੱਲ ਆ। ਥੈਂਕਸਗਿਵਿੰਗ ਦੀਆਂ ਛੁੱਟੀਆਂ ਆ ਰਹੀਆਂ ਆ, ਉਸ ਤੋਂ ਪਹਿਲਾਂ ਜਿਹੜੇ ਹੈਲਥ ਅਫੀਸ਼ੀਅਲ ਹੈਲਥ ਅਧਿਕਾਰੀ ਆ ਉਹ ਟ੍ਰਾਈਫੈਕਟਾ ਵਾਇਰਸ ਦੇ ਬਾਰੇ ਗੱਲ ਕਰ ਰਹੇ ਆ। ਕਹਿੰਦੇ ਵੀ ਇਸ ਟਾਈਮ ਫਲੂ, ਕੋਵਿਡ ਦੇ ਨਾਲ ਨਾਲ RSV ਜਿਹੜਾ ਰੈਸਪੀਟਰੀ ਸਿੰਟੀਕਲ ਵਾਇਰਸ ਹੈਗਾ ਆ, ਉਸ ਦਾ ਖਤਰਾ ਬਣਿਆ ਪਿਆ। ਕਹਿੰਦੇ ਵੀ ਇਹ ਜਿਹੜੇ ਤਿੰਨੇ ਵਾਇਰਸ ਇਕੱਠੇ ਹਮਲਾ ਵੀ ਇੱਕ ਹਿਸਾਬ ਦੇ ਨਾਲ ਕਰ ਸਕਦੇ ਆ, ਵੀ ਕਿਸੇ ਦੇ ਉੱਤੇ ਮਾਰ ਜਿਹੜੀ ਉਹ ਹੋ ਸਕਦੀ ਹੈ। ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਚੀਫ ਐਗਜ਼ੈਕਟਿਵ ਆਫਿਸਰ ਜੈਫ ਸਮਿਥ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੇ ਰਹੇ ਸੀਗੇ। ਨੈਸ਼ਨਲੀ ਵੀ ਦੇਖਿਆ ਜਾਵੇ ਤਾਂ ਵਾਈਟ ਹਾਊਸ ਦੇ ਜਿਹੜੇ ਅਧਿਕਾਰੀ ਆ ਉਹ ਵੀ ਪੁਸ਼ ਕਰ ਰਹੇ ਆ
ਵੀ ਵੱਧ ਤੋਂ ਵੱਧ ਲੋਕ ਜਿਹੜੇ COVID-19 ਦੀਆਂ ਜਿਹੜੀਆਂ ਵੈਕਸੀਨਸ ਆ ਅਪਡੇਟਡ ਆ ਉਹ ਜਿਹੜੀਆਂ ਉਹ ਲਗਵਾਉਣ ਤੇ ਇਸ ਸਾਲ ਦੇ ਜਿਹੜੇ 2 ਡੋਮੀਨੈਂਟ ਵੇਰੀਐਂਟ ਹੈਗੇ ਨੇ BA4 ਤੇ BA5 ਉਹਨਾਂ ਤੋਂ ਜਿਹੜਾ ਉਹ ਬਚਾ ਕਰਨ। ਸੋ ਉੱਦਾਂ ਕਹਿੰਦੇ ਵੀ 35 ਮਿਲੀਅਨ ਲੋਕ ਐਲੀਜੀਬਲ ਨੇ ਇਹ ਜਿਹੜਾ ਟੀਕਾ ਲਗਵਾਉਣ ਦੇ ਲਈ ਤੇ ਅਜੇ ਮਹਿਜ 11% ਲੋਕਾਂ ਨੇ ਹੀ ਇਹ ਜਿਹੜੀ ਲੇਟੈਸਟ ਵੈਕਸੀਨ ਆ ਉਹ ਲਗਵਾਈ ਹੈਗੀ ਆ। ਸੋ ਕਹਿੰਦੇ ਵੀ ਇਹਦੇ ਨਾਲ ਸਿਹਤ ਸੇਵਾਵਾਂ ਦੇ ਉੱਤੇ ਅਸਰ ਪੈ ਸਕਦਾ ਆ। ਇਹ ਇਹਨਾਂ ਦਾ ਜਿਹੜਾ ਇਹ ਕਹਿਣਾ ਆ ਵੀ ਕਹਿੰਦੇ ਵੀ ਹਸਪਤਾਲ ਦੇ ਵਿੱਚ ਜਿਹੜੇ ਆ ਲੋਕ ਜ਼ਿਆਦਾ ਦਾਖਲ ਹੋ ਸਕਦੇ ਆ ਜੇ ਇਹ ਜਿਹੜੇ ਟੀਕੇ ਨਹੀਂ ਲਗਵਾਉਂਦੇ। ਤਾਂ ਹੁਣ ਫਲੂ, ਕੋਵਿਡ ਤੇ RSV ਜਿਹੜਾ ਵਾਇਰਸ ਆ ਉਸ ਨੇ ਇੱਕ ਵਾਰੀ ਫਿਰ ਥੋੜ੍ਹੀ ਬਹੁਤੀ ਇਹਨਾਂ ਹੌਲੀਡੇ ਸੀਜ਼ਨ ਦੇ ਵਿੱਚ ਤੜਫੜੀ ਮਚਾਈ ਆ। ਪਰ ਓਵਰਆਲ ਜੇ ਆਪਾਂ ਦੇਖੀਏ ਲੋਕਾਂ ਦੇ ਨਾਲ ਜਦੋਂ ਗੱਲ ਕਰਦੇ ਆ ਜਾਂ ਲੋਕਾਂ ਦੇ ਵਿੱਚ ਤੁਸੀਂ ਜਾਂਦੇ ਆ ਤਾਂ ਹੁਣ ਇਹਨਾਂ ਵਾਇਰਸਿਸ ਨੂੰ ਕੋਈ ਬਹੁਤੀ ਤਵੱਜੋ ਜਿਹੜੇ ਲੋਕ ਆ ਉਹ ਨਹੀਂ ਦੇ ਰਹੇ। ਥੈਂਕਸਗਿਵਿੰਗ ਤੋਂ ਬਾਅਦ ਜੋ ਸੈਕਰਾਮੈਂਟੋ ਏਰੀਆ ਦਾ ਵੈਦਰ ਆ ਉਹ ਕਾਫੀ ਚੇਂਜ ਹੋਣ ਜਾ ਰਿਹਾ ਆ। ਵਿੰਡੀ ਤੇ ਡਰਾਈ ਥੈਂਕਸਗਿਵਿੰਗ ਤੋਂ ਬਾਅਦ ਮੀਂਹ ਪੈਣ ਦੇ ਕਾਫੀ ਆਸਾਰ ਆ। ਕਹਿੰਦੇ ਵੀ ਪੂਰਾ BK ਜਿਹੜਾ ਮੌਸਮ ਆ ਇਦਾਂ ਦਾ ਰਹੂਗਾ। ਫੁੱਟ ਹਿਲਸ ਤੇ ਮਾਊਂਟੇਨਸ ਦੇ ਵਿੱਚ ਟੈਂਪਰੇਚਰ ਵੈਲੀ ਦਾ 64 ਤੋਂ ਲੈ ਕੇ 74 ਡਿਗਰੀ ਤਾਈਂ ਈਵਨ ਰਿਹਾ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਕੁਝ ਚੇਂਜ ਹੋਊਗਾ। ਜੀ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਸਮਾਪਤ ਹੈ। ਜਾਣ ਤੋਂ ਪਹਿਲਾਂ ਜੇ ਤੁਹਾਨੂੰ ਆਪਾਂ ਸਟਾਕ ਮਾਰਕੀਟਸ ਦੀ ਜਾਣਕਾਰੀ ਦਿੰਦੇ ਜਾਈਏ, ਡਾਓ ਜੋਨਸ ਅੱਜ 398 ਪੁਆਇੰਟ ਵੱਧ ਕੇ 34,098 ਤੇ ਬੰਦ ਹੋਇਆ। S&P ਦੇ ਵਿੱਚ 53 ਪੁਆਇੰਟ ਵੱਧ ਕੇ 4,000 ਤੇ 4 ਤੇ ਬੰਦ ਹੋਇਆ। ਨੈਸਡੈਕ 150 ਪੁਆਇੰਟ ਵੱਧ ਕੇ 11,174 ਤੇ ਬੰਦ ਹੋਇਆ। ਸੋਨੇ ਦਾ ਭਾਅ $1,739 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ 3.75%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 16,201 ਤੇ ਇਥੀਰੀਅਮ $1,131 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 99 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ ਰਹੇ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਪੰਜਾਬੀ ਰੇਡੀਓ USA।